ਵਿੱਚ 11,000 ਲੋਕਾਂ ਨੂੰ ਉੱਥੋਂ ਇਵੈਕੂਏਟ ਕੀਤਾ ਜਾ ਚੁੱਕਾ ਹੈਗਾ। ਏਅਰ ਕੁਆਲਿਟੀ ਦੇ ਬਹੁਤ ਜ਼ਿਆਦਾ ਇੰਪੈਕਟ ਹੋਈ ਆ। ਹੀਟ ਵੇਵ ਹਜੇ ਵੀ ਬਹੁਤ ਜ਼ਿਆਦਾ ਆ। ਤੇ ਗੈਬਨ ਨਿਊਸਮ ਹੋਣਾ ਨੇ ਐਮਰਜੈਂਸੀ ਸੈਨ ਬਰਨਡੀਨੋ ਕਾਉਂਟੀ 'ਚ ਡਿਕਲੇਅਰ ਕਰਨ ਤੋਂ ਬਾਅਦ ਆਪਣੇ ਗੁਆਂਢੀ ਸਟੇਟ ਨਵਾਡਾ ਦੇ ਗਵਰਨਰ ਜੋ ਲੰਬਾਰਡੋ ਨੇ ਵੀ ਜਿਹੜੀ ਆ ਐਮਰਜੈਂਸੀ ਡਿਕਲੇਅਰ ਕੀਤੀ ਆ। ਡੇਵਿਸ ਫਾਇਰ ਜੋ ਸਾਊਥ ਆਫ ਰੀਨੋ ਦੇ ਵਿੱਚ ਲੱਗੀ ਹੋਈ ਆ, ਉਹ 20,000 ਲੋਕਾਂ ਨੂੰ ਅਫੈਕਟ ਕਰ ਰਹੀ ਹੈਗੀ ਆ। ਲਾਈਨ ਫਾਇਰ ਇਸ ਟਾਈਮ ਜਿਹੜੀ ਸੈਨ ਬਰਨਡੀਨੋ ਕਾਉਂਟੀ ਦੇ ਵਿੱਚ ਆ, ਇਹ ਮੇਜਰ ਫਾਇਰ ਆ। ਟੋਟਲ 67 ਅੱਗਾਂ USA ਦੇ ਵਿੱਚ ਇਸ ਟਾਈਮ ਲੱਗੀਆਂ ਹੋਈਆਂ। ਨੈਸ਼ਨਲ ਇੰਟੈਲੀਜੈਂਸੀ ਫਾਇਰ ਸੈਂਟਰ ਨੇ ਇਹ ਰਿਪੋਰਟ ਕੀਤਾ ਆ। 3 ਮੇਜਰ ਫਾਇਰ ਜਿਹੜੀਆਂ ਲਾਈਨ ਫਾਇਰ, ਬ੍ਰਿਜ ਫਾਇਰ, ਏਅਰਪੋਰਟ ਫਾਇਰ, ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ ਤੇ ਪੂਰੇ ਦਾ ਪੂਰਾ ਧੂੰਆਂ ਜਿਹੜਾ ਆ ਉੱਥੇ ਛਾਇਆ ਹੋਇਆ ਹੈਗਾ। 23,600 ਏਕੜ ਸੜ ਕੇ ਸਵਾਹ ਹੋ ਚੁੱਕੇ ਹੈਗੇ ਆ। 35,400 ਸਟਰਕਚਰ ਇਸ ਅੱਗ ਦੀ ਭੇਂਟ ਚੜ ਸਕਦੀਆਂ ਜੇ ਇਹ ਬਹੁਤ ਤੇਜ਼ੀ ਨਾਲ ਫੈਲਦੀ ਹੈਗੀ ਆ, ਜਿਨ੍ਹਾਂ ਦੇ ਵਿੱਚ ਸਿੰਗਲ ਫੈਮਿਲੀ ਹੋਮ ਵੀ ਹੈਗੇ ਆ, ਮਲਟੀ ਫੈਮਿਲੀ ਹੋਮਸ ਵੀ ਹੈਗੇ ਆ ਤੇ ਕਈ ਬਿਜ਼ਨੈਸਸ ਵੀ ਹੈਗੇ ਆ। ਲਾਸ ਐਂਜਲਸ ਕਾਉਂਟੀ ਦੇ ਵਿੱਚ ਐਂਜਲਸ ਨੈਸ਼ਨਲ ਫੋਰੈਸਟ ਦੇ ਜਿਹੜੇ ਵਿਜ਼ਟਰਸ ਆ, ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਉੱਥੇ ਵੀ ਇੱਕ ਅੱਗ ਲੱਗੀ ਹੋਈ ਹੈਗੀ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕੈਲ ਫਾਇਰ ਦੇ ਮੁਤਾਬਕ ਬੋਇਲਸ ਫਾਇਰ ਜਿਹਨੇ 4,000 ਰੈਜ਼ੀਡੈਂਟਸ ਨੂੰ ਇਵੈਕੂਏਟ ਕਰਨਾ ਪਿਆ, ਜਿੱਥੇ ਉੱਥੇ 80 ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਜੀ ਇਹ ਵਾਲੇ ਵੀਕ ਦੇ ਵਿੱਚ ਵੀ ਥੋੜੀ ਗਰਮੀ ਰਹਿਣ ਵਾਲੀ ਆ। ਮੱਧ ਜਿਹੜੇ ਆ ਹਫਤੇ ਦੇ ਤੱਕ ਉਹਦੇ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਰਿਕਾਰਡ ਤੋਂ ਟੈਂਪਰੇਚਰਸ ਦੇ ਚੱਲਦਿਆਂ ਕਈ ਸਕੂਲਾਂ ਦੇ ਜਿਹੜੇ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈਗੀ ਆ। ਬੀਤੇ ਐਤਵਾਰ ਰਿਕਾਰਡ ਜਿਹੜਾ ਆ ਉਹ ਕਹਿੰਦੇ ਆ ਉਹ ਟੁੱਟਾ। LA ਦੇ ਵਿੱਚ 104 ਡਿਗਰੀ ਤੱਕ ਗਿਆ। ਇਸ ਨੇ 1984 ਦਾ ਪੁਰਾਣਾ ਰਿਕਾਰਡ ਜਿਹੜਾ ਉਹ ਆਪਣਾ ਤੋੜਿਆ ਹੈਗਾ ਆ। ਸੋ ਸਦਰਨ ਕੈਲੀਫੋਰਨੀਆ ਦੇ ਜਿਹੜੇ ਸਕੂਲ ਡਿਸਟ੍ਰਿਕਟ ਆ, ਉਹਨਾਂ ਨੇ ਜਿਹੜਾ ਦੱਸਿਆ ਵੀ ਜਿੱਥੇ 110 114 ਤੱਕ ਟੈਂਪਰੇਚਰ ਜਾਣ ਵਾਲਾ ਆ, ਉੱਥੇ ਟੋਰੈਂਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਮਿਨੀਮਮ ਡੇ ਜਿਹੜਾ ਮੰਡੇ ਨੂੰ ਐਲਾਨਿਆ ਜਿਹੜਾ ਉਹ ਸੀਗਾ। ਸੋ ਇਸ ਤੋਂ ਇਲਾਵਾ ਕਈਆਂ ਦੇ ਜਿਹੜੇ ਕੱਲ੍ਹ ਨੂੰ ਵੀ ਜਿਹੜੇ ਦਿਨ ਆ ਉਹ ਛੋਟੇ ਜਿਹੜੇ ਆ ਸਕੂਲ ਤੇ ਰਹਿਣ ਵਾਲੇ ਆ। LA ਦੇ ਵਿੱਚ ਬਹੁਤ ਸਾਰੇ ਜਿਹੜੇ ਕੂਲਿੰਗ ਸੈਂਟਰ ਇਸ ਗਰਮੀ ਤੋਂ ਜਾਂਦੀ ਜਿਹੜੀ ਗਰਮੀ ਆ ਉਸ ਤੋਂ ਨਿਜਾਤ ਪਾਉਣ ਦੇ ਲਈ ਖੋਲੇ ਗਏ ਹੈਗੇ ਆ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੀ ਸਟੇਟ ਸੈਨੇਟਰ ਦੇ ਉੱਤੇ ਲਾਸੂਟ ਹੋਇਆ ਆ ਉਸਦੇ ਸਾਬਕਾ ਚੀਫ ਆਫ ਸਟਾਫ ਦੇ ਦੁਆਰਾ। ਉਸਨੇ ਕਥਿਤ ਤੌਰ ਦੇ ਉੱਤੇ ਦੋਸ਼ ਲਾਏ ਆ ਵੀ ਉਸਦੇ ਨਾਲ ਸੈਕਸ਼ੂਅਲ ਹਰਾਸਮੈਂਟ ਆ ਉਹ ਹੁੰਦੀ ਰਹੀ ਤੇ ਉਸਦੇ ਉਲਟ ਰਿਟੈਲੀਏਸ਼ਨ ਹੋਈ ਆ। ਸਟੇਟ ਸੈਨੇਟਰ ਮਰੀ ਅਲਵਰਾਡੋ ਗਿਲ, ਜਿਸਨੇ ਰੀਸੈਂਟਲੀ ਹੀ ਆਈ ਥਿੰਕ ਆਪਣਾ ਜਿਹੜਾ ਉਹ ਚੇਂਜ ਕੀਤਾ ਸੀਗਾ ਜਿਹੜੀ ਪਾਰਟੀ ਆ, ਉਸ ਦੇ ਜਿਹੜੇ ਸਾਬਕਾ ਚੀਫ ਆਫ ਸਟਾਫ ਨੇ ਇਸ ਦੇ ਉੱਤੇ ਜਿਹੜੇ ਆ ਉਹ ਦੋਸ਼ ਲਗਾਏ ਹੈਗੇ ਆ। ਕਹਿੰਦੇ ਉਹਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਭਾਈ ਮੈਨੂੰ ਉਸਨੇ ਸੈਕਸ ਸਲੇਵ ਜਿਹੜਾ ਉਹ ਬਣਾ ਕੇ ਰੱਖਿਆ ਸੀ। ਇਹ ਜਿਹੜਾ ਲਾਸੂਟ ਆ ਸੈਕਰਾਮੈਂਟੋ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਫਾਈਲ ਕੀਤਾ ਗਿਆ ਆ। 2023 ਦਾ ਇਹ ਮਾਮਲਾ ਉਸਦੇ ਦੁਆਰਾ ਦੱਸਿਆ ਗਿਆ ਆ। ਉਹਨੇ ਇਹ ਦਾਅਵਾ ਕੀਤਾ ਇਸ ਦੇ ਵਿੱਚ ਵੀ ਉਹ ਬੜੇ ਇਰੈਟਿਕ, ਕੰਟਰੋਲਿੰਗ, ਸੈਕਸ਼ੂਅਲ ਡੋਮੀਨੇਟਿੰਗ, ਅਬਿਊਜ਼ ਆਫ ਅਥਾਰਟੀ ਐਂਡ ਪਾਵਰ ਦੇ ਜਿਹੜੇ ਦੋਸ਼ ਆ, ਕਥਿਤ ਦੋਸ਼ ਆ ਉਸ ਉੱਤੇ ਲਾਏ ਆ। ਕਹਿੰਦੇ ਵੀ ਕੁਇਡ ਪ੍ਰੋ ਕੋ ਜਿਹੜਾ ਰਿਲੇਸ਼ਨਸ਼ਿਪ ਆ ਇਹਨਾਂ ਦੇ ਵਿੱਚ ਜਿਹੜਾ ਉਹ ਬਣਿਆ ਸੀਗਾ। ਅਲਵਰਾਡੋ ਗਿਲ ਦੇ ਸੈਨੇਟਰ ਦੇ ਜਿਹੜੇ ਲਾਇਰ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈਗਾ ਆ। ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਸਾਬਕਾ ਇੰਪਲੋਈ ਆ ਇਹ ਡਿਸਗਰੰਟਲਡ ਆ, ਨਾਰਾਜ਼ ਆ ਤੇ ਇਸ ਨੇ ਜਾਣ ਬੁੱਝ ਕੇ ਇਹ ਜਿਹੜੀ ਇੱਕ ਸਟੋਰੀ ਆ, ਕਹਾਣੀ ਆ, ਫੈਬਰੀਕੇਟ ਕਰਕੇ ਬਣਾਈ ਆ ਜਿਸ ਦੇ ਵਿੱਚ ਕੋਈ ਵੀ ਸਬੂਤ ਨਹੀਂ ਆ। ਤੇ ਕਹਿੰਦੇ ਵੀ ਜਿਹੜੇ ਸੈਨੇਟਰ ਆ ਉਹ ਪੂਰੀ ਤਰ੍ਹਾਂ ਇਸ ਦੇ ਵਿੱਚੋਂ ਸਾਫ਼ ਸੁਥਰੇ ਹੋ ਕੇ ਜਿਹੜੇ ਉਹ ਨਿਕਲਣਗੇ। ਕੈਲੀਫੋਰਨੀਆ ਦੇ ਵਿੱਚ ਪਿਛਲੇ 48 ਘੰਟਿਆਂ ਦੇ ਵਿੱਚ 5 ਤੋਂ ਵੱਧ ਜਿਹੜੇ ਆ ਵੱਖ-ਵੱਖ ਏਰੀਏ ਦੇ ਵਿੱਚ ਭੂਚਾਲ ਆਏ ਹੈਗੇ ਆ। ਇੱਕ 4.4 ਮੈਗਨੀਚਿਊਡ ਦਾ ਭੂਚਾਲ ਨਾਰਥ ਦੇ ਵਿੱਚ ਫੀਲ ਹੋਇਆ ਹੈਗਾ ਲੇਕ ਕਾਉਂਟੀ ਦੇ ਵਿੱਚ। 2 ਹੋਰ ਇਸੇ ਏਰੀਏ ਦੇ ਵਿੱਚ 2.7 ਤੇ 2.8 ਮੈਗਨੀਚਿਊਡ ਦੇ ਭੂਚਾਲ ਆਏ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਪਿਛਲੇ ਸ਼ਨੀਚਰਵਾਰ ਨੂੰ 3.9 ਜਿਹੜਾ ਮੈਗਨੀਚਿਊਡ ਦਾ ਭੂਚਾਲ ਆਇਆ ਸੀ। ਕੈਲੀਫੋਰਨੀਆ ਇੱਕ ਇਦਾਂ ਦਾ ਸਟੇਟ ਆ ਜਿੱਥੇ 50 ਦੇ ਕਰੀਬ ਭੂਚਾਲ ਹਰ ਮਹੀਨੇ ਆਉਂਦੇ ਰਹਿੰਦੇ ਹੈਗੇ ਆ, ਚਾਹੇ ਉਹ ਛੋਟੇ ਹੋਣ ਜਾਂ ਥੋੜਾ ਉਹਨਾਂ ਦਾ ਜਿਹੜਾ ਰਿਚਰ ਸਕੇਲ ਆ ਉਹ ਜ਼ਿਆਦੇ ਹੋਵੇ। ਤੇ ਕਹਿੰਦੇ ਇੱਕ ਦਾ ਐਪੀਸੈਂਟਰ 4.3 ਮੀਲ ਸਾਊਥ ਈਸਟ ਆਫ ਇੰਟੈਰੀਓ ਸੀਗਾ। ਇਹ US ਜੀਓਲੋਜੀਕਲ ਸਰਵੇ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈਗੀ ਆ। ਤੇ ਐਮਰਜੈਂਸੀ ਅਲਰਟ
ਬਹੁਤ ਜਗ੍ਹਾ ਦੇ ਵਿੱਚ ਜਾਰੀ ਕੀਤਾ ਜਾਂਦਾ ਹੈ ਜਦੋਂ ਭੁਚਾਲ ਆ ਜਾਂਦਾ ਹੈ। ਇੱਕ ਔਰਤ ਜੋ ਕਿ ਪਿਛਲੇ 12 ਦਿਨਾਂ ਤੋਂ ਲਾਪਤਾ ਸੀ, ਉਹ ਬਹੁਤ ਹੀ ਪਤਲੀ ਹਾਲਤ ਦੇ ਵਿੱਚ ਕੈਲੀਫੋਰਨੀਆ ਦੇ ਇੱਕ ਕੈਨੀਅਨ ਦੇ ਵਿੱਚੋਂ ਜਿਹੜੇ ਦੂਰ ਦਰਾਡੇ ਦੇ ਇੱਕ ਕੈਨੀਅਨ ਦੇ ਵਿੱਚੋਂ ਲੱਭੀ ਆ। ਸ਼ੈਰਿਫ ਡੈਪਟੀਜ਼ ਨੇ 24 ਸਾਲਾ ਔਰਤ ਨੂੰ ਜੀਂਦਿਆਂ ਹੀ ਜਿਹੜਾ ਉਹ ਲੱਭਾ ਆ, ਪਰ ਕਹਿੰਦੇ ਵੀ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ। ਨਵਾਡਾ ਕਾਉਂਟੀ ਦੇ ਸ਼ੈਰਿਫ ਸਾਰਜੈਂਟ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਅਸੀਂ ਸ਼ੁਕਰਗੁਜ਼ਾਰ ਹਾਂ ਵੀ ਇਹ ਜੀਵਤ ਹੈਗੀ ਆ। ਸੈਕਰਾਮੈਂਟੋ ਦੀ ਰਹਿਣ ਵਾਲੀ ਸੀ ਬੀਬੀ, ਜੋ ਪਿਛਲੇ 12 ਦਿਨਾਂ ਤੋਂ ਮਿਸਿੰਗ ਸੀਗੀ। ਕਹਿੰਦੇ ਵੀ ਬੁਰੀ ਤਰ੍ਹਾਂ ਇਹ ਡੀਹਾਈਡਰੇਟ ਹੋਈ ਸੀ ਤੇ ਰੋਟੀ ਖਾਣੋਂ ਵੀ ਓਬਵੀਅਸਲੀ ਇਸ ਨੂੰ ਕੁਝ ਵੀ ਨਹੀਂ ਸੀ ਮਿਲ ਰਿਹਾ। ਐਸਮਰਾਲਡਾ ਪਨੇਡਾ 24 ਸਾਲਾਂ ਦੀ 6 ਸਤੰਬਰ ਨੂੰ ਜਿਹੜੀ ਆ ਉਹ ਅਖੀਰਲੀ ਵਾਰ ਜਿਹੜਾ ਉਸ ਨੂੰ ਲੱਭਿਆ ਗਿਆ ਆ ਤੇ ਇਹ 26 ਅਗਸਤ ਦੀ ਲਾਪਤਾ ਦੱਸੀ ਜਾਂਦੀ ਸੀ। ਮਾਈਨਿੰਗ ਕਲੇਮ ਕੈਂਪ ਦੇ ਵਿੱਚ ਇਹ ਗਈ ਹੋਈ ਸੀ ਆਪਣੇ 3 ਹੋਰ ਦੋਸਤਾਂ ਮਿੱਤਰਾਂ ਦੇ ਨਾਲ। ਸੋ ਫਾਈਨਲੀ ਜਿਹੜੀ ਆ ਇਸ ਨੂੰ ਰੈਸਕਿਊ ਜਿਹੜਾ ਉਹ ਕਰ ਲਿਆ ਗਿਆ ਤੇ ਹੁਣ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਾਇਆ ਗਿਆ ਆ ਤੇ ਕਹਿੰਦੇ ਵੀ ਸਟੇਬਲ ਕੰਡੀਸ਼ਨ ਦੇ ਵਿੱਚ ਦੱਸੀ ਜਾਂਦੀ ਆ। ਸਵੀਟਲੈਂਡ ਕ੍ਰੀਕ ਕਰਕੇ ਜਿਹੜਾ ਇਲਾਕਾ ਆ ਉਸ ਦੇ ਨਜ਼ਦੀਕ ਇਹ ਲਾਪਤਾ ਹੋਈ ਸੀ। ਇਹ ਜਿਹੜਾ ਕੈਨੀਅਨ ਆ ਜਿਹੜਾ ਯੂਬਾ ਰਿਵਰ ਤੇ ਸਵੀਟਲੈਂਡ ਕ੍ਰੀਕ ਆ ਉਸ ਦੇ ਨਜ਼ਦੀਕ ਆ। ਸੈਕਰਾਮੈਂਟੋ ਤੋਂ ਤਕਰੀਬਨ 73 ਮੀਲ ਦੱਸਿਆ ਜਾਂਦਾ ਆ। ਪਿਛਲੇ ਐਤਵਾਰ ਨੂੰ ਯਾਨੀ ਕਿ ਕੱਲ ਜਿਹੜਾ ਵੇ ਬ੍ਰਿਜ ਆ ਉਹਦੀ ਇੱਕ ਸਾਈਡ ਦੀਆਂ ਸਾਰੀਆਂ ਲੇਨਸ ਨੂੰ ਪੁਲਿਸ ਨੂੰ ਬੰਦ ਕਰਨਾ ਪਿਆ, ਕਿਉਂਕਿ ਉੱਥੇ 100 ਤੋਂ ਵੱਧ ਕਾਰਾਂ ਨੇ ਜਿਹੜਾ ਸਲਾਈਡ ਸ਼ੋਅ ਕੀਤਾ ਹੈਗਾ ਤੇ ਬੜਾ ਖਤਰਨਾਕ ਉਹਨਾਂ ਨੇ ਸਲਾਈਡ ਸ਼ੋਅ ਕੀਤਾ, ਜਿਹਦੇ ਨਾਲ ਲੋਕ ਉੱਥੇ ਜਿਹੜੇ ਖੜੇ ਦੇਖਦੇ ਸੀ ਕੁਛ ਕੁ ਦੇ ਸੱਟਾਂ ਵੀ ਲੱਗੀਆਂ ਹੈਗੀਆਂ। ਇੱਕ ਬਹੁਤ ਬੁਰੀ ਤਰ੍ਹਾਂ ਜਿਹੜਾ ਆ ਫੱਟੜ ਵੀ ਹੋਇਆ ਹੈਗਾ। ਜੀ ਤੇ ਅਗਲੀ ਜਿਹੜੀ ਹਜ਼ਰਤ ਸਿੰਘ ਦੀ ਗੱਲ ਕਰਦੇ ਜਾਈਏ, 4 ਕੈਲੀਫੋਰਨੀਆ ਦੇ ਜਿਹੜੇ ਬੰਦੇ ਆ ਉਹਨਾਂ ਦੇ ਉੱਤੇ ਚਾਰजेस ਲਾਏ ਆ ਵੀ ਉਹਨਾਂ ਨੇ ਕਥਿਤ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਬੰਧਕ ਬਣਾ ਕੇ ਰੱਖਿਆ ਸੀ ਤੇ ਰੈਂਸਮ ਦੀ ਜਿਹੜੀ ਉਹ ਮੰਗ ਕਰ ਰਹੇ ਸੀ। ਮਿਗਲ ਐਂਜਲ ਅਵੀਲਾ 22 ਸਾਲਾ ਹੈਮਟ ਦਾ ਰਹਿਣ ਵਾਲਾ, ਓਮਾਰ ਅਲੀ ਅਵੀਲਾ ਸੈਲਮਰੋਨ 41 ਸਾਲਾਂ ਦਾ ਐਲਏ ਦਾ ਰਹਿਣ ਵਾਲਾ, ਹੋਜ਼ੇ ਜੇਮੀ ਗਾਰਸੀਆ ਸੈਨ ਹਨੀਤੋ ਦਾ 20 ਸਾਲਾਂ ਦਾ ਰਹਿਣ ਵਾਲਾ, ਹੋਜ਼ੇ ਅਲਫਰੈਡੋ ਗੋਨਜ਼ਾਲੇਸ ਓਕ ਹਿਲਸ ਦਾ 21 ਸਾਲਾਂ ਦਾ ਰਹਿਣ ਵਾਲਾ। ਇਹਨਾਂ ਦੇ ਉੱਤੇ ਜਿਹੜੇ ਫੈਡਰਲ ਚਾਰजेस ਦੇ ਮਾਮਲੇ 'ਚ ਇਹਨਾਂ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ ਹੈ ਅਦਾਲਤ ਦੇ ਸਾਹਮਣੇ ਤੇ ਸਾਰਿਆਂ ਨੇ ਨਾਟ ਗਿਲਟੀ ਜਿਹੜਾ ਉਹ ਪਲੀ ਕੀਤਾ ਹੈ। 5ਵਾਂ ਬੰਦਾ ਅਜੇ ਵੀ ਭਗੌੜਾ ਆ, 22 ਸਾਲਾਂ ਦਾ ਗੈਬਰੀਅਲ ਮਾਈਕਲ ਬਸੇਰਾ, ਤੇ ਉਸ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈਗੀ ਆ। ਕਹਿੰਦੇ ਵੀ ਇਹਨਾਂ ਚਾਰਾਂ ਦੇ ਉੱਤੇ ਕੌਨਸਪੀਰੇਸੀ, ਹੌਸਟੇਜ ਟੇਕਿੰਗ, ਕਿਡਨੈਪਿੰਗ, ਟਰਾਂਸਪੋਰਟਿੰਗ ਅਨਡਾਕੂਮੈਂਟਡ ਮਾਈਗ੍ਰੈਂਟਸ ਉਹਨਾਂ ਦੇ ਦੋਸ਼ ਜਿਹੜੇ ਆ ਉਹ ਲੱਗੇ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ 30 ਜੁਲਾਈ ਨੂੰ ਇਹ ਜਿਹੜੀ ਇੰਡਾਈਟਮੈਂਟ ਆ ਉਹ ਹੋਈ ਸੀ ਵੀ ਇਹ 21 ਮਾਰਚ 2023 ਦਾ ਮਾਮਲਾ ਆ, ਜਿਸ ਦੇ ਵਿੱਚ ਅਵੀਲਾ ਨੇ ਕਹਿੰਦੇ ਇੰਸਟਰਕਟ ਕੀਤਾ ਸੀ ਮੋਰੀਨਾ ਨੂੰ ਵੀ ਗੈਸ ਸਟੇਸ਼ਨ ਦੇ ਉੱਤੇ ਜਾ ਚੈਂਡਲਰ ਐਰੀਜ਼ੋਨਾ ਦੇ ਵਿੱਚ, ਜਿੱਥੇ ਉਸਨੇ ਕਥਿਤ ਤੌਰ ਦੇ ਉੱਤੇ 4 ਮਾਈਗ੍ਰੈਂਟਸ ਨੂੰ ਕਹਿੰਦੇ ਕਿਡਨੈਪ ਜਿਹੜਾ ਉਹ ਕਰ ਲਿਆ ਤੇ ਬਾਅਦ ਦੇ ਵਿੱਚ ਬਰਬੈਂਕ ਰੈਸਟੋਰੈਂਟ ਦੇ ਉੱਤੇ ਲੈ ਕੇ ਆਇਆ ਆ। ਲੱਗਦਾ ਹੈ ਹਰਜੋਤ ਸਿੰਘ ਜੀ ਵੀ ਮੋਸਟ ਪ੍ਰੋਬਬਲੀ ਇਸਨੇ ਉਹਨਾਂ ਨੂੰ ਰਾਈਡ ਦਿੱਤੀ ਆ, ਲੈ ਕੇ ਆਇਆ ਹੋਊਗਾ, ਪਰ ਕਿਉਂਕਿ ਇਹ ਕਿਸੇ ਵੀ ਤੁਸੀਂ ਜਿਹੜਾ ਇਲੀਗਲੀ ਕ੍ਰਾਸ ਕਰਕੇ ਆਇਆ ਆ ਜਿਸ ਦੇ ਕੋਲ ਕੋਈ ਕਾਗਜ਼ ਪੱਤਰ ਨਹੀਂ ਆ ਤੇ ਉਹਨੂੰ ਜੇ ਤੁਸੀਂ ਰਾਈਡ ਦਿੰਦੇ ਆ, ਫੜੇ ਜਾਂਦੇ ਆ, ਤਾਂ ਉਹ ਹਿਊਮਨ ਟ੍ਰੈਫਿਕਿੰਗ ਦਾ, ਕਿਡਨੈਪਿੰਗ ਦਾ ਇਸ ਤਰੀਕੇ ਦਾ ਜਿਹੜਾ ਮਾਮਲਾ ਵੀ ਜਿਹੜਾ ਉਹ ਬਣ ਜਾਂਦਾ ਆ। ਪਰ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਚੀਜ਼ ਦੇਖੀ ਗਈ ਆ ਵੀ ਅਵੀਲਾ ਨੇ ਇਹਨਾਂ ਨੂੰ ਜਦ ਕਿਡਨੈਪ ਕਰਕੇ ਜਿਹੜਾ ਉਹ ਲੈ ਆਂਦਾ ਸੀ ਤੇ ਇਸਨੇ ਰੈਂਸਮ ਦੀ ਜਿਹੜੀ ਮੰਗ ਆ ਉਹ ਮੰਗ ਕੀਤੀ ਸੀਗੀ। ਪੇਮੈਂਟਸ ਜਿਹੜੀਆਂ ਆ ਉਸਨੇ ਮੰਗੀਆਂ ਸੀਗੀਆਂ। ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਦੱਸਿਆ, ਕਹਿੰਦੇ ਵੀ ਇਹ ਜਿਹੜੀਆਂ ਪੇਮੈਂਟ ਆ ਸਗੋਂ ਇੱਕ ਮੈਕਸੀਕੋ ਦੇ ਅਕਾਊਂਟ ਦੇ ਵਿੱਚ ਉਹਨਾਂ ਨੇ ਪਾਉਣ ਨੂੰ ਆਖਿਆ ਸੀ ਤੇ ਇੱਕ US ਦੇ ਵਿੱਚ, ਤਾਂ ਜੋ ਕਹਿੰਦੇ ਵੀ ਇਹਨਾਂ ਮਾਈਗ੍ਰੈਂਟਸ ਨੂੰ ਜਿਹੜਾ ਉਹ ਛੱਡ ਦੇਣਗੇ। ਹੁਣ 5ਵੇਂ ਦੀ ਜਿਹੜੀ ਉਹ ਭਾਲ ਜਾਰੀ ਆ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨਾਂਸ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਹਦੇ ਮੁਤਾਬਕ ਸਟਰ ਕਾਉਂਟੀ ਤੇ ਯੂਬਾ ਸਿਟੀ ਦੋਨੋਂ ਹੀ ਬਹੁਤ ਹੀ ਤੇਜ਼ੀ ਦੇ ਨਾਲ ਗਰੋ ਕਰ ਰਹੇ ਇਹ ਸ਼ਹਿਰ ਹੈਗੇ ਆ। ਕਾਉਂਟੀ ਤੇ ਸ਼ਹਿਰ ਆਪਾਂ ਕਹਿ ਸਕਦੇ ਹੈਗੇ ਆ। ਯੂਬਾ ਸਿਟੀ ਕਹਿੰਦੇ ਪਈ ਕੈਲੀਫੋਰਨੀਆ ਦੇ ਵਿੱਚ ਟੌਪ ਦੇ 10 ਦੇ ਵਿੱਚੋਂ ਇੱਕ ਨੰਬਰ ਦੇ ਵਿੱਚ ਆ ਗਿਆ ਆ, ਜਿਹੜਾ ਫਾਸਟੈਸਟ ਗਰੋਇੰਗ ਸਿਟੀ ਹੈਗਾ। ਸਟਰ ਕਾਉਂਟੀ ਵੀ ਫਾਸਟੈਸਟ ਗਰੋਇੰਗ ਕਾਉਂਟੀ ਹੈਗੀ ਆ। ਯੂਬਾ ਸਿਟੀ ਸਟਰ ਕਾਉਂਟੀ ਦੀ ਸੀਟ ਦੇ ਉੱਤੇ ਹੈਗਾ। ਕਹਿੰਦੇ ਭਈ ਯੂਬਾ ਸਿਟੀ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਜਿਹੜੇ ਨਵੇਂ ਘਰਾਂ ਦੇ ਪਰਮਿਟ ਆ ਪਿਛਲੇ ਸਾਲਾਂ ਦੇ ਵਿੱਚ
100 ਤੋਂ ਵੱਧ ਜਿਹੜੇ ਆ ਜਾਰੀ ਕੀਤੇ ਗਏ ਆ, ਜਿਹੜੇ ਵੱਖ-ਵੱਖ ਪ੍ਰੋਜੈਕਟ ਚੱਲ ਰਹੇ ਆ, 100 ਤੋਂ ਵੱਧ ਪ੍ਰੋਜੈਕਟ। ਸੋ ਇੱਕ ਪ੍ਰੋਜੈਕਟ 'ਚ ਕਿੰਨੇ-ਕਿੰਨੇ ਘਰ ਹੁੰਦੇ ਆ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ। ਯੂਨੀਵਰਸਿਟੀ ਦੇ ਮੇਅਰ ਸ਼ੌਨ ਹੈਰਿਸ ਨੇ ਕਿਹਾ, ਬਹੁਤ ਸਾਰੇ ਲੋਕ ਹੁਣ ਛੋਟੇ-ਛੋਟੇ ਸ਼ਹਿਰਾਂ ਵੱਲ ਆ ਰਹੇ ਆ, ਹਾਲਾਂਕਿ ਯੂਨੀਵਰਸਿਟੀ ਨੂੰ ਛੋਟਾ ਸ਼ਹਿਰ ਹੀ ਗਿਣਿਆ ਜਾਂਦਾ ਹੈਗਾ, ਤੇ ਲੋਕ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਦੇ ਵਿੱਚ ਆ ਕੇ ਰਹਿਣਾ ਪਸੰਦ ਕਰ ਰਹੇ ਹੈਗੇ। ਜੀ, ਅਗਲੀ ਗੱਲ ਕਰੀਏ, ਬਿਗ ਲੋਟਸ ਨੇ ਐਲਾਨਿਆ ਸੀਗਾ ਵੀ ਉਹ ਬੈਂਕਰਪਸੀ ਜਿਹੜੀ ਉਹ ਫਾਈਲ ਕਰਨ ਜਾ ਰਹੇ ਸੀਗੇ ਪਿਛਲੇ ਵੀਕਸ ਦੇ ਵਿੱਚ, ਤੇ ਅੱਜ ਉਹਨਾਂ ਨੇ ਇਵੈਂਚੁਅਲੀ ਜਿਹੜੀ ਆ ਉਹ ਫਾਈਲ ਕਰ ਦਿੱਤੀ। ਇਹੀ ਨਹੀਂ, ਕਹਿੰਦੇ ਵੀ ਉਹਨਾਂ ਨੇ ਆਪਣਾ ਜਿਹੜਾ ਬਿਜ਼ਨਸ ਆ ਨੈਕਸਸ ਕੈਪੀਟਲ ਨੂੰ ਸੈੱਲ ਕਰ ਦਿੱਤਾ ਆ, ਤੇ ਹੁਣ ਬੈਂਕਰਪਸੀ ਦੀਆਂ ਇਹਨਾਂ ਦੀਆਂ ਪ੍ਰੋਸੀਡਿੰਗਸ ਆ ਉਹ ਸ਼ੁਰੂ ਹੋ ਚੁੱਕੀਆਂ। ਡਿਸਕਾਊਂਟ ਹੋਮ ਗੁੱਡਸ ਰੀਟੇਲਰ ਸੀਗੇ ਬਿਗ ਲੋਟਸ, 707.5 ਮਿਲੀਅਨ ਦੀ ਜਿਹੜੀ ਕਹਿੰਦੇ ਵੀ ਇਹਨਾਂ ਨੂੰ ਸਪੋਰਟ ਆਪਣੇ ਆਪਰੇਸ਼ਨ ਨੂੰ ਚਲਾਉਣ ਦੇ ਲਈ ਇਵੈਂਚੁਅਲੀ ਜਿਹੜੀ ਉਹ ਮਿਲੀ ਆ, ਤੇ ਇੱਕ ਪ੍ਰਾਈਵੇਟ ਇਕੁਇਟੀ ਫਰਮ ਨੈਕਸਸ ਕੈਪੀਟਲ ਨੂੰ ਇਹਨਾਂ ਨੇ ਜਿਹੜਾ ਆ ਉਹ ਆਪਣੇ ਆਪ ਨੂੰ ਵੇਚ ਦਿੱਤਾ ਹੈ। ਕਹਿੰਦੇ ਵੀ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਸੀਗੀ। ਬਿਗ ਲੋਟ ਨੇ ਲਿਸਟ ਕੀਤਾ ਹੈ ਆਪਣੇ ਐਸੈਟ ਤੇ ਜਿਹੜੀਆਂ ਲਾਇਬਿਲਿਟੀਜ਼ 1 ਬਿਲੀਅਨ ਤੋਂ ਲੈ ਕੇ 10 ਬਿਲੀਅਨ ਦੇ ਦਰਮਿਆਨ। ਬੈਂਕਰਪਸੀ ਜਿਹੜੀ ਫਾਈਲਿੰਗ ਹੈ ਇਹਨਾਂ ਨੇ ਡੈਲਵੇਅਰ ਦੇ ਕੋਰਟ ਦੇ ਵਿੱਚ ਕੀਤੀ ਆ, ਜਿੱਥੇ ਕ੍ਰੈਡੀਟਰਸ 5000 ਤੋਂ ਲੈ ਕੇ 10000 ਜਿਹੜੇ ਕ੍ਰੈਡੀਟਰ ਆ ਇਹਨਾਂ ਦੇ ਦੱਸਿਆ ਵੀ ਇੰਨੀਆਂ ਜ਼ਿਆਦਾ ਜਿਹੜੀਆਂ ਇਹਨਾਂ ਦੀਆਂ ਦੇਣਦਾਰੀਆਂ ਬਣੀਆਂ ਪਈਆਂ ਆ। ਸੋ 1400 ਸਟੋਰ ਸੀਗੇ ਇਹਨਾਂ ਦੇ ਯੂਐਸ ਦੇ ਵਿੱਚ, ਜਿੱਥੇ 30,000 ਤੋਂ ਵੱਧ ਕਾਮੇ ਜਿਹੜੇ ਉਹ ਕੰਮ ਕਰਦੇ ਸੀ। ਇਹਨਾਂ ਦੀਆਂ ਸੇਲਸ ਲਗਾਤਾਰ ਡਿਕਲਾਈਨ ਹੋਣ ਦੇ ਨਾਲ ਪਿਛਲੇ ਕਈ ਕੁਆਟਰਸ ਦੇ ਵਿੱਚ ਇਹਨਾਂ ਦੀ ਬੈਲੈਂਸ ਸ਼ੀਟ ਦੇ ਉੱਤੇ ਕਹਿੰਦੇ ਖਾਸਾ ਦਬਾਅ ਪਿਆ, ਤੇ ਇਵੈਂਚੁਅਲੀ ਇਹ ਕੰਪਨੀ ਨੇ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਸੀ, ਜਿਸ ਦੀ ਪ੍ਰੋਸੀਡਿੰਗ ਅੱਜ ਸ਼ੁਰੂ ਹੋ ਚੁੱਕੀ ਆ। ਸੈਨੋਜ਼ੇ ਦੇ ਵਿੱਚ ਇੱਕ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਪੁਲਿਸ ਆਫੀਸਰ ਨੇ ਇੱਕ ਬੰਦੇ ਨੂੰ ਅੱਜ ਮਾਰ ਦਿੱਤਾ। 7-11 ਦੇ ਉੱਤੇ ਸਾਰਾ ਕੁਝ ਵਾਪਰਿਆ। 4200 ਬਲਾਕ ਆਫ ਸੈਂਟਰ ਰੋਡ। ਪੁਲਿਸ ਨੇ ਕਾਫੀ ਕਾਲਸ ਰਿਸੀਵ ਕੀਤੀਆਂ ਕਿ ਸ਼ੂਟਿੰਗ ਹੋ ਰਹੀ ਹੈ ਇਸ ਏਰੀਏ ਦੇ ਵਿੱਚ, ਤੇ ਜਦੋਂ ਪੁਲਿਸ ਵਾਲੇ ਪਹੁੰਚੇ ਤੇ ਉਹਨਾਂ ਨੇ ਇੱਕ ਜਿਹੜਾ ਬੰਦਾ ਉਹਦੇ ਤੇ ਗੋਲੀਆਂ ਵੀ ਚਲਾਈਆਂ, ਕਿਉਂਕਿ ਉਹਦੇ ਕੋਲ ਗਨ ਸੀ। ਬਾਅਦ ਦੇ ਵਿੱਚ ਉਸ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਹਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਕਿਹੜੇ ਆਫੀਸਰ ਨੇ ਗੋਲੀਆਂ ਚਲਾਈਆਂ ਸੀ। ਜੀ, ਬਿਲਕੁਲ। ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਜਿਹੜਾ ਦੱਸ ਜਾਈਏ ਵੀ ਤੁਸੀਂ ਜਿਹੜਾ ਸਵੇਰ ਵਾਲਾ ਅਪਡੇਟ ਅਮਰੀਕਾ ਦਾ ਪ੍ਰੋਗਰਾਮ ਆ ਉਹ ਫੇਸਬੁੱਕ ਤੇ ਨਹੀਂ, ਹੁਣ ਕੱਲਾ YouTube ਦੇ ਉੱਤੇ ਜਿਹੜਾ ਉਹ ਦੇਖਿਆ ਕਰੋਗੇ। ਫੇਸਬੁੱਕ ਦੇ ਉੱਤੇ ਤੁਸੀਂ ਬਾਅਦ ਦੇ ਵਿੱਚ ਨਿਊਜ਼ ਦੀਆਂ ਕਲਿੱਪਿੰਗ ਜਿਹੜੀਆਂ ਉਹ ਦੇਖ ਸਕਦੇ ਆ, ਪਰ ਮੇਨ ਜੇ ਤੁਸੀਂ ਲਾਈਵ ਪ੍ਰੋਗਰਾਮ ਸਾਰਿਆਂ ਨੇ ਜਿਹੜੇ ਵੀ ਤੁਸੀਂ ਸੁਣ ਦੇਖ ਰਹੇ ਆ, ਪੰਜਾਬੀ ਰੇਡੀਓ USA ਦੇ YouTube ਚੈਨਲ, ਪੰਜਾਬੀ TV USA ਦੇ ਜਿਹੜੇ YouTube ਚੈਨਲ ਦੇ ਉੱਤੇ ਲਾਈਵ ਜਿਹੜਾ ਆ ਉਹ ਪ੍ਰੋਗਰਾਮ ਹੋਇਆ ਕਰਨਗੇ। ਜਿੰਨੇ ਵੀ ਲਾਈਵ ਜਿਹੜੇ ਪ੍ਰੋਗਰਾਮ ਆ ਮੋਸਟਲੀ ਹੁਣ ਤੁਸੀਂ YouTube ਦੇ ਉੱਤੇ ਜਿਹੜਾ ਉਹ ਦੇਖਿਆ ਕਰਾਂਗੇ, ਤੇ ਜਿਹੜੇ ਫੇਸਬੁੱਕ ਦੇ ਉੱਤੇ ਬਾਅਦ ਦੇ ਵਿੱਚ ਤੁਸੀਂ ਨਿਊਜ਼ ਜਿਹੜੀਆਂ ਉਹ ਦੇਖ ਸਕਿਆ ਜਿਹੜਾ ਉਹ ਕਰੋਗੇ। ਸੋ YouTube ਦੀ ਰੀਚ ਕਾਫੀ ਜ਼ਿਆਦਾ ਜਿਹੜੀ ਉਹ ਵੱਧ ਹੋਣ ਕਰਕੇ ਸਾਰਿਆਂ ਨੇ ਟੀਵੀਜ਼ ਦੇ ਉੱਤੇ ਸਾਰਿਆਂ ਦੀ ਇਹ ਮੰਗ ਸੀਗੀ ਵੀ ਉਹਦੇ ਉੱਤੇ ਜ਼ਿਆਦਾ ਫੋਕਸ ਜਿਹੜਾ ਉਹ ਕੀਤਾ ਜਿਹੜਾ ਉਹ ਜਾਵੇ। ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 97 ਪੈਸੇ ਰਹੇ ਆ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 70 ਪੈਸੇ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਅੱਜ ਸਟਾਕ ਮਾਰਕੀਟ 'ਚ ਤੇਜ਼ੀ ਰਹੀ। ਡਾਓ ਜੋਨ 400 ਤੇ 84 ਪੁਆਇੰਟ ਵੱਧ ਕੇ 40,830 ਤੇ ਬੰਦ ਹੋਇਆ। S&P 63 ਪੁਆਇੰਟ ਵੱਧ ਕੇ 5471। ਨੈਸਡੈਕ 100 ਤੇ 94 ਪੁਆਇੰਟ ਵੱਧ ਕੇ 16,885 ਤੇ ਬੰਦ ਹੋਇਆ। ਸੋਨੇ ਦਾ ਭਾਅ $2500 ਤੇ $34 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ ਰਹੀ ਆ। 10-year yield 3.71%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 56,992 ਤੇ ਇਥੀਰੀਅਮ 2300 ਤੇ $50 ਦੇ ਬਰਾਬਰ ਚੱਲ ਰਿਹਾ ਆ। ਤੇ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।